ਘਟਨਾ ਤੇ ਸਿੱਖ ਜਥੇਬੰਦੀ ਦਲ ਖਾਲਸਾ ਦਾ ਪ੍ਰਤੀਕਰਨ। ਪਹਿਲਗਾਮ ਘਟਨਾ ਨੂੰ ਲੈ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਸਰਕਾਰ ਅਤੇ ਏਜੰਸੀਆਂ ਤੇ ਚੁੱਕੇ ਸਵਾਲ। ਅੰਮ੍ਰਿਤਪਾਲ ਸਿੰਘ ਤੇ ਐਨਐਸਏ ਦੀ ਮਿਆਦ ਵਧਾਉਣ ਖਿਲਾਫ ਸਿੰਘ ਸਭਾ ਵੱਲੋਂ ਪੰਜਾਬ ਗਵਰਨਰ ਨੂੰ ਸੌਂਪਿਆ ਗਿਆ ਮੰਗ ਪੱਤਰ। ਪਹਿਲਗਾਮ ਘਟਨਾ ਤੋਂ ਬਾਅਦ ਸਾਹਮਣੇ ਆਈਆਂ ਕਸ਼ਮੀਰੀ ਵਿਦਿਆਰਥੀਆਂ ਤੇ ਹਮਲੇ ਦੀਆਂ ਘਟਨਾਵਾਂ। ਪਹਿਲਗਾਮ ਘਟਨਾ ਤੇ ਪ੍ਰਤੀਕਿਰਿਆ ਦਿੰਦਿਆਂ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਮਕਸਦ ਭਾਵੇਂ ਕਿੰਨਾ ਵੀ ਅਹਿਮ ਹੋਵੇ, ਆਮ ਜਨਤਾ ਵਿਰੁੱਧ ਹਿੰਸਾ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਦਲ ਖਾਲਸਾ ਪਹਿਲਗਾਮ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਆਪਣੀ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਮੁੜ ਕੋੜੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਭਾਰਤ ਦੌਰੇ ਮੌਕੇ 20 ਮਾਰਚ 2000 ਦੀ ਸ਼ਾਮ ਨੂੰ ਅਨੰਤਨਾਗ ਜ਼ਿਲ੍ਹੇ ਦੇ ਚਿੱਟੀ ਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਾਰੇ ਤੱਥ ਉਸ ਦਰਦਨਾਕ ਕਤਲੇਆਮ ਪਿੱਛੇ ਭਾਰਤ ਦੀ ਡੀਪ ਸਟੇਟ ਦਾ ਹੱਥ ਹੋਣ ਵੱਲ ਇਸ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਅਮਰੀਕੀ ਉਪ ਰਾਸ਼ਟਰਪਤੀ JD ਵੈਂਸ ਆਪਣੇ ਪਰਿਵਾਰ ਨਾਲ ਭਾਰਤ ਦਾ ਦੌਰਾ ਕਰ ਰਹੇ ਹਨ ਤਾਂ ਮੁੜ ਇੱਕ ਹੋਰ ਦੁਖਾਂਤ ਵਾਪਰਿਆ ਹੈ ਕਿ ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ 25 ਸੈਲਾਨੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਇਸ ਹਮਲੇ ਦੀ ਆਪਣੇ ਤੌਰ ਉੱਤੇ ਵੀ ਸੁਤੰਤਰ ਜਾਂਚ ਸ਼ੁਰੂ ਕਰਨੀ ਚਾਹੀਦੀ ਹੈ। ਵਿਦੇਸ਼ੀ ਮੂਲ ਦੇ ਉੱਚ ਪ੍ਰੋਫਾਈਲ ਸਿਆਸਤਦਾਨਾਂ ਦੇ ਦੌਰਿਆਂ ਦੇ ਆਲੇ-ਦੁਆਲੇ ਹਿੰਸਾ ਦੇ ਇਸ ਪੈਟਰਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮੰਡ ਨੇ ਕਿਹਾ ਕਿ ਵਿਸ਼ਵ ਸ਼ਕਤੀਆਂ ਨੂੰ ਇਹ ਮੰਨਣਾ ਅਤੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲੰਮੇ ਸਮੇਂ ਤੋਂ ਲਮਕਦੇ ਆ ਰਹੇ ਕਸ਼ਮੀਰ ਮਸਲੇ ਅਤੇ ਝਗੜੇ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਜਲਦੀ ਤੋਂ ਜਲਦੀ ਸੁਲਝਾਇਆ ਜਾਵੇ। ਮੰਡ ਨੇ ਅੱਗੇ ਕਿਹਾ ਕਿ ਕਸ਼ਮੀਰ ਵਿੱਚ ਰਾਜਨੀਤਿਕ ਮੁੱਦਾ ਸੀ, ਪਰ ਭਾਰਤ ਦੀ ਹਰ ਸਰਕਾਰ ਇਸ ਨੂੰ ਪੂਰੀ ਤਰ੍ਹਾਂ ਗਲਤ ਨੀਤੀਆਂ ਅਤੇ ਅਣਮਨੁੱਖੀ ਤਰੀਕੇ ਨਾਲ ਨਜਿੱਠਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮੋਦੀ ਸਰਕਾਰ ਜੋ ਕਿ ਇੱਕ ਤਾਨਾਸ਼ਾਹ ਵਾਂਗ ਕੰਮ ਕਰ ਰਹੀ ਹੈ, ਉਸਨੇ ਵਾਰ-ਵਾਰ ਮਨੁੱਖੀ ਅਧਿਕਾਰਾਂ ਦੀ ਨਾ ਸਿਰਫ ਕਸ਼ਮੀਰ ਵਿੱਚ ਸਗੋਂ ਪੂਰੇ ਭਾਰਤ ਵਿੱਚ ਉਲੰਘਣਾ ਕੀਤੀ ਅਤੇ ਇੱਥੋਂ ਤੱਕ ਕਿ ਆਪਣੀਆਂ ਸਰਹੱਦਾਂ ਤੋਂ ਪਰੇ ਜਾ ਕੇ ਵੀ ਗੈਰ ਨਿਆਇਕ ਕਤਲ ਕਰਵਾਏ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਅੰਦਰ ਇੰਟਰਨੈਟ ਬੰਦ ਕਰਨ ਅਤੇ ਅਸਹਿਮਤੀ ਵਾਲੀਆਂ ਆਵਾਜ਼ਾਂ ਨੂੰ ਚੁੱਪ ਕਰਾਉਣ ਤੋਂ ਲੈ ਕੇ ਕਸ਼ਮੀਰੀ ਨੇਤਾਵਾਂ ਨੂੰ ਨਜਾਇਜ਼ ਨਜ਼ਰਬੰਦ ਰੱਖਣ ਅਤੇ ਸਥਾਨਕ ਆਬਾਦੀ ਨੂੰ ਬੇਰਹਿਮੀ ਨਾਲ ਦਬਾਉਣ ਤੱਕ ਹਕੂਮਤ ਦੀਆਂ ਇਹ ਕਾਰਵਾਈਆਂ ਲੋਕਤੰਤਰੀ ਕਦਰਾਂ ਕੀਮਤਾਂ ਉੱਤੇ ਧੱਬਾ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈਆਂ ਇੱਕ ਅਜਿਹੇ ਰਾਜ ਦੇ ਸੰਕੇਤ ਹਨ ਜੋ ਡਰ ਅਤੇ ਦਹਿਸ਼ਤ ਨਾਲ ਚੱਲਦਾ ਹੋਵੇ। ਇਹ ਕਸੂਰ ਸੈਂਟਰ ਦੀ ਸਰਕਾਰ ਦਾ, ਖੁਫੀਆ ਏਜੰਸੀਜ਼ ਦਾ, ਮਿਲਟਰੀ ਇੰਟੈਲੀਜੈਂਸ ਦਾ, ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਹੈਗਾ ਕਿ ਜਿਨ੍ਹਾਂ ਦੇ ਸਫੀਰ ਸਾਰੇ ਪਾਸੇ ਬੈਠੇ ਹੈ, ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇਹ ਚੀਜ਼ ਇਹੋ ਜਿਹੀ ਗੰਦੀ ਹਰਕਤ ਹੋਊਗੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਪਹਿਲਗਾਮ ਘਟਨਾ ਤੇ ਬਿਆਨ ਆਇਆ ਹੈ। ਜਿਹੜਾ ਕਸ਼ਮੀਰ ਪਹਿਲਗਾਮ ਦੇ ਵਿੱਚ ਕਿੰਨੇ ਟੂਰਿਸਟਸ ਨੂੰ ਜਾਨੋਂ ਮਾਰਿਆ ਗਿਆ ਤੇ ਇੱਕ ਫਿਰਕੇ ਦੇ ਬੰਦਿਆਂ ਨੂੰ ਮਾਰਿਆ ਗਿਆ, ਜਿਹੜਾ ਉਸ ਤੋਂ ਵੀ ਜ਼ਿਆਦਾ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਮੁਲਕ ਵਿੱਚ ਜਦੋਂ ਵੀ ਕੋਈ ਅਣਮਨੁੱਖੀ ਗੈਰ ਇਨਸਾਨੀਅਤ ਦੁਖਾਂਤ ਵਾਪਰ ਜਾਂਦਾ ਹੈ ਤਾਂ ਹੁਕਮਰਾਨ ਇਹਨਾਂ ਦੇ ਪ੍ਰਚਾਰ ਤੇ ਪ੍ਰਸਾਰ ਸਾਧਨ ਬਿਨਾਂ ਕਿਸੇ ਤੱਥਾਂ ਅਤੇ ਜਾਂਚ ਤੋਂ ਇਹ ਰੋਲਾ ਪਾਉਣਾ ਸ਼ੁਰੂ ਕਰ ਦਿੰਦੇ ਹਨ ਕਿ ਇਹ ਕਾਰਵਾਈ ਪਾਕਿਸਤਾਨ ਕਸ਼ਮੀਰੀ ਮੁਸਲਮਾਨਾਂ ਦੀ ਹੈ। ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਦੋਂ ਇਹਨਾਂ ਕੋਲ ਖੂਫੀਆ ਏਜੰਸੀਆਂ ਰਾਹ IB, ਮਿਲਟਰੀ ਇੰਟੈਲੀਜੈਂਸ, NIA, CID, ਪੰਜਾਬ ਤੇ ਜੰਮੂ ਕਸ਼ਮੀਰ ਸਭ ਖੂਫੀਆ ਵਿੰਗ ਹਨ, ਉਹ ਅਜਿਹਾ ਦੁਖਾਂਤ ਵਾਪਰਨ ਤੋਂ ਪਹਿਲਾਂ ਸਰਕਾਰ ਨੂੰ ਸੁਚੇਤ ਕਿਉਂ ਨਹੀਂ ਕਰਦੀਆਂ ਅਤੇ ਦੁਖਾਂਤ ਵਾਪਰਨ ਉਪਰੰਤ ਇਹਨਾਂ ਕੋਲ ਕਿਹੜਾ ਪੈਰਾਮੀਟਰ ਹੈ ਜੋ ਝੱਟ ਪਾਕਿਸਤਾਨ ਕਸ਼ਮੀਰੀਆਂ ਜਾਂ ਹੋਰ ਘੱਟ ਗਿਣਤੀਆਂ ਨੂੰ ਦੋਸ਼ੀ ਗਰਦਾਨ ਦੇ ਸਮੁੱਚੇ ਮੁਲਕ ਵਿੱਚ ਬਹੁਗਿਣਤੀ ਵੱਲੋਂ ਦੰਗੇ ਫਸਾਦ ਕਰਨ ਲਈ ਮਾਹੌਲ ਪੈਦਾ ਕਰ ਦਿੰਦੀਆਂ ਹਨ। ਸਾਰੀ ਅੱਜ ਹਿੰਦੁਸਤਾਨ ਦੀਆਂ ਪਾਰਟੀਆਂ ਕਿ ਪਾਕਿਸਤਾਨ ਦਾ ਹੱਥ ਹੈਗਾ ਜੋ ਕਸ਼ਮੀਰ ਦੇ ਵਿੱਚ ਹੋਇਆ, ਪਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇੰਡੀਆ ਦੀਆਂ ਬਹੁਤ ਤਕੜੀਆਂ ਖੁਫੀਆ ਏਜੰਸੀਜ਼ ਹੈਗੀਆਂ। ਇੱਕ ਰॉ ਹੈ, ਇੱਕ ਇੰਟੈਲੀਜੈਂਸ ਬਿਊਰੋ ਹੈ, ਇੱਕ CID ਪੰਜਾਬ ਦੀ ਹੈ, ਕਸ਼ਮੀਰ ਦੀ ਹੈ, ਜਿਹੜੇ ਅੱਜ ਕੱਲ੍ਹ ਕਹਿ ਰਹੇ ਹੈ ਕਿ ਅਸੀਂ ਪਾਕਿਸਤਾਨੀ ਫੜਦੇ ਹੈ, ਜਿਹੜੇ ਇੱਥੇ ਅਸਲਾ ਭੇਜਦੇ ਹੈ, ਨਸ਼ੇ ਭੇਜਦੇ ਹੈ, ਤਾਂ BSF ਦੇ ਵੀ ਤਲਕਾਤ ਏਜੰਸੀ ਹੈਗੀ ਹੈ, CRPF ਦੀ ਵੀ ਏਜੰਸੀ ਹੈ, ਮਿਲਟਰੀ ਇੰਟੈਲੀਜੈਂਸ ਹੈ। ਤਾਂ ਫਿਰ ਇਹ ਸਾਰਾ ਸਰਕਾਰ ਦਾ ਫੇਲੀਅਰ ਕਿਵੇਂ ਹੋਇਆ ਕਿ ਸਰਕਾਰ ਨੂੰ ਪਤਾ ਨਹੀਂ ਲੱਗਿਆ ਕਿ ਇਹੋ ਜਿਹਾ ਜ਼ੁਲਮ ਪਹਿਲਗਾਮ ਦੇ ਵਿੱਚ ਹੋਣ ਵਾਲਾ ਹੈਗਾ। ਇਹ ਸਾਰੀ ਗਲਤੀ ਸਰਕਾਰ ਦੀ ਹੈ, ਨਾ ਕਿ ਪਾਕਿਸਤਾਨ ਦੀ। ਅਜੇ ਤੱਕ ਕੋਈ ਸੂਹ ਨਹੀਂ ਲੱਗੀ
ਕੋਈ ਐਵੀਡੈਂਸ ਨਹੀਂ ਆਇਆ। ਕਿਸੇ ਏਜੰਸੀ ਨੇ ਇਹ ਨਹੀਂ ਦੱਸਿਆ ਕਿ ਪਾਕਿਸਤਾਨ ਦਾ ਹੱਥ ਹੈਗਾ। ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬੀਤੇ ਦਿਨੀ ਪਹਿਲਗਾਮ ਜੰਮੂ ਕਸ਼ਮੀਰ ਵਿੱਚ ਵਾਪਰੇ ਦੁਖਾਂਤ ਉਪਰੰਤ ਹੁਕਮਰਾਨ ਤੇ ਖੂਫੀਆ ਏਜੰਸੀਆਂ ਵੱਲੋਂ ਪਾਕਿਸਤਾਨ ਜਾਂ ਸਮੁੱਚੀ ਮੁਸਲਿਮ ਕੌਮ ਨੂੰ ਦੋਸ਼ੀ ਠਹਿਰਾਏ ਜਾਣ ਲਈ ਲਗਾਏ ਗਏ ਦੋਸ਼ਾਂ ਅਤੇ ਪ੍ਰਚਾਰ ਉੱਤੇ ਹੈਰਾਨੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਦੁਖਾਂਤ ਨੂੰ ਲੈ ਕੇ ਜੋ ਹੁਕਮਰਾਨਾਂ ਨੇ ਸਾਡੀਆਂ ਪਾਕਿਸਤਾਨ ਦੇ ਗੁਰਧਾਮਾਂ ਦੀ ਜਾਣ ਵਾਲੀ ਯਾਤਰਾ ਨੂੰ ਬੰਦ ਕਰ ਦਿੱਤਾ ਹੈ ਅਤੇ ਪਾਕਿਸਤਾਨ ਤੋਂ ਯਾਤਰਾ ਲਈ ਇੰਡੀਆ ਆਏ ਪਾਕਿਸਤਾਨੀਆਂ ਨੂੰ 24 ਘੰਟੇ ਵਿੱਚ ਵਾਪਸ ਆਪਣੇ ਮੁਲਕ ਜਾਣ ਲਈ ਹੁਕਮ ਕਰ ਦਿੱਤੇ ਹਨ। ਇਹ ਤਾਨਾਸ਼ਾਹੀ ਗੈਰ ਇਨਸਾਨੀਅਤ ਅਮਲ ਹਨ ਕਿ ਜਦੋਂ ਪਾਕਿਸਤਾਨ ਤੋਂ ਆਏ ਯਾਤਰੀਆਂ ਦੀ ਹਿਫਾਜ਼ਤ ਲਈ ਕੋਈ ਹਕੂਮਤੀ ਪ੍ਰਬੰਧ ਨਹੀਂ ਕੀਤਾ ਗਿਆ, ਉਹਨਾਂ ਉੱਤੇ ਫਿਰਕੂ ਸੋਚ ਅਧੀਨ ਹੋਣ ਵਾਲੇ ਹਮਲਿਆਂ ਨੂੰ ਰੋਕਣ ਲਈ ਕੋਈ ਯੋਜਨਾ ਨਹੀਂ ਬਣਾਈ ਗਈ ਅਤੇ ਉਹਨਾਂ ਦੇ ਜਾਣ ਦੇ ਸਹੀ ਪ੍ਰਬੰਧ ਨਹੀਂ ਕੀਤੇ ਗਏ, ਤਾਂ ਅਜਿਹਾ ਹੁਕਮ ਕਰਨਾ ਤਾਂ ਗੁਆਂਢੀ ਮੁਲਕ ਵਿੱਚੋਂ ਆਏ ਨਾਗਰਿਕਾਂ ਉੱਤੇ ਮਾਨਸਿਕ ਜ਼ਬਰ ਢਾਉਣ ਵਾਲੀ ਗੱਲ ਹੈ। ਫਿਰ ਇੰਡੀਆ ਦਾ ਜੋ ਇਸਲਾਮਾਬਾਦ ਵਿੱਚ ਸਫਾਰਤਖਾਨਾ ਸਥਿਤ ਹੈ, ਇੱਥੇ ਇੰਡੀਆ ਦੇ ਸਫੀਰ ਅਤੇ ਹੋਰ ਅਧਿਕਾਰੀ ਹਨ। ਜੇਕਰ ਇਹ ਹਮਲਾ ਪਾਕਿਸਤਾਨ ਨੇ ਕੀਤਾ ਹੈ ਤਾਂ ਇੰਡੀਅਨ ਸਫਾਰਤਖਾਨੇ ਦੇ ਅਧਿਕਾਰੀਆਂ ਨੇ ਇੰਡੀਆ ਦੇ ਹੁਕਮਰਾਨਾਂ ਨੂੰ ਇਸ ਬਾਰੇ ਪਹਿਲਾਂ ਸੂਚਿਤ ਕਿਉਂ ਨਹੀਂ ਕੀਤਾ? ਇਹ ਅਹਿਮ ਸਵਾਲ ਹੈ। ਦੂਸਰਾ, ਜਦੋਂ ਸਿੱਖਾਂ ਦੇ ਵੱਡੀ ਗਿਣਤੀ ਵਿੱਚ ਪਾਕਿਸਤਾਨ ਵਿੱਚ ਗੁਰੂ ਧਾਮ ਹਨ ਜਿਨ੍ਹਾਂ ਦੇ ਉਹ ਅਕਸਰ ਹੀ ਦਰਸ਼ਨ ਕਰਨ ਲਈ ਜਾਂਦੇ ਹਨ, ਉਹਨਾਂ ਦੀ ਇਸ ਯਾਤਰਾ ਤੇ ਪਾਬੰਦੀਆਂ ਲਗਾ ਦੇਣੀਆਂ ਤਾਨਾਸ਼ਾਹੀ ਅਤੇ ਗੈਰ ਧਾਰਮਿਕ ਕਾਰਵਾਈਆਂ ਹਨ। ਉਹਨਾਂ ਕਿਹਾ ਕਿ ਜਦੋਂ ਇਸ ਦੁਖਾਂਤ ਵਿੱਚ ਸਿੱਖਾਂ ਦਾ ਕਿਸੇ ਤਰ੍ਹਾਂ ਦਾ ਰੱਤੀ ਭਰ ਵੀ ਕੋਈ ਕਸੂਰ ਨਹੀਂ ਹੈ ਤਾਂ ਉਹਨਾਂ ਨੂੰ ਇਹ ਯਾਤਰਾਵਾਂ ਬੰਦ ਕਰਕੇ ਜਾਂ ਤਾਨਾਸ਼ਾਹੀ ਹੁਕਮ ਕਰਕੇ ਸਜ਼ਾ ਕਿਸ ਗੱਲ ਦੀ ਦਿੱਤੀ ਜਾ ਰਹੀ ਹੈ। ਫਿਰ ਜਦੋਂ ਪਾਕਿਸਤਾਨ ਵਿੱਚ ਕਣਕ ਦੀ ਕੀਮਤ 3400 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਇੰਡੀਆ ਵਿੱਚ 2400 ਰੁਪਏ ਪ੍ਰਤੀ ਕੁਇੰਟਲ ਹੈ ਤਾਂ ਜ਼ਿਮੀਂਦਾਰਾਂ ਤੇ ਸਿੱਖਾਂ ਨੂੰ ਆਪਣੀ ਫਸਲ ਪਾਕਿਸਤਾਨ ਤੇ ਹੋਰ ਅਰਬ ਮੁਲਕਾਂ ਵਿੱਚ ਖੁੱਲੀ ਮੰਡੀ ਵਿੱਚ ਭੇਜਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ? ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋਂ ਇੰਡਸ ਵਾਟਰ ਸੰਧੀ ਬਣਾਈ ਗਈ ਹੈ ਤਾਂ ਉਸ ਸਮੇਂ ਪੰਜਾਬ ਦੇ 5 ਦਰਿਆਵਾਂ ਉੱਤੇ ਪੰਜਾਬੀਆਂ ਦਾ ਰਿਪੇਰੀਅਨ ਕਾਨੂੰਨ ਅਨੁਸਾਰ ਪੂਰਾ ਅਧਿਕਾਰ ਤੇ ਹੱਕ ਸੀ, ਪਰ ਇਹ ਸੰਧੀ ਸਮੇਂ ਇਸ ਵਫਦ ਵਿੱਚ ਕਿਸੇ ਵੀ ਪੰਜਾਬ ਦੇ ਨੁਮਾਇੰਦੇ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਫਿਰ ਇਹ ਸੰਧੀ ਪੰਜਾਬੀਆਂ ਤੇ ਕਿਵੇਂ ਲਾਗੂ ਹੋ ਸਕਦੀ ਹੈ? ਕਿ ਅਸੀਂ ਉਨਾ ਚਿਰ ਨਹੀਂ ਮੰਨਾਂਗੇ, ਅਸੀਂ ਬਾਰਡਰ ਦੇ ਸਟੇਟ ਦੇ ਰਹਿਣ ਵਾਲੇ ਹਾਂ, ਅਸੀਂ ਇਸ ਕਜੀਏ ਦੇ ਵਿੱਚ ਨਹੀਂ ਪੈਂਦੇ ਜਿੰਨਾ ਚਿਰ ਇੰਡੀਆ ਪੂਰਾ ਸਬੂਤ ਨਾ ਦੇਵੇ ਕਿ ਨਾਲ ਦਾ ਮੁਲਕ ਪਾਕਿਸਤਾਨ ਜ਼ਿੰਮੇਵਾਰ ਹੈ। ਅਸੀਂ ਵਾਘੇ ਦਾ ਬਾਰਡਰ ਖੋਲ੍ਹਣਾ ਚਾਹੁੰਦੇ ਹਾਂ। ਅੱਜ ਸਾਨੂੰ ਖਬਰ ਮਿਲੀ ਹੈ ਕਿ ਉਹ ਬੰਦ ਹੋ ਗਿਆ। ਹੁਣ ਸਾਡੀਆਂ ਜਿਹੜੀਆਂ ਖੇਤੀਬਾੜੀ ਦੀਆਂ ਏਜੰਸੀਆਂ, ਅਸੀਂ ਚਾਹੁੰਦੇ ਹਾਂ ਕਿ ਉਹ ਮੁਸਲਮਾਨ ਮੁਲਕਾਂ ਦੇ ਵਿੱਚ ਵਾਘੇ ਤੋਂ ਪਾਰ ਹੋ ਕੇ ਜਾਣ। ਲਾਹੌਰ ਤੇ ਪਾਕਿਸਤਾਨ ਦੇ ਵਿੱਚ ਅੱਜ ਕਣਕ ਦੀ ਕੀਮਤ 3400 ਰੁਪਇਆ ਕੁਇੰਟਲ ਹੈ, ਇੱਥੇ 2400 ਰੁਪਇਆ ਕੁਇੰਟਲ ਹੈ। 1000 ਰੁਪਏ ਦਾ ਫਰਕ ਹੈ ਤੇ ਕਿਸਾਨ ਪੀਸੇ ਜਾ ਰਹੇ ਹੈ ਤੇ ਉਹਨਾਂ ਦੇ ਬੰਦੇ ਜਿਹੜੇ ਖੁਦਕਸ਼ੀ ਕਰ ਚੁੱਕੇ ਹੈ, ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ, ਉਹਨਾਂ ਦਾ MSP ਨਹੀਂ ਦੇ ਰਹੇ। ਇਹ ਜੇ ਬਾਰਡਰ ਖੁੱਲਦਾ ਸਾਰੇ ਦੁੱਖ ਤਕਲੀਫਾਂ ਸਾਡੇ ਕਿਸਾਨ ਦੀਆਂ ਖਤਮ ਹੋ ਜਾਣਗੀਆਂ, ਨੌਕਰੀਆਂ ਇੰਨੀਆਂ ਹੋਣਗੀਆਂ ਕਿ ਕੋਈ ਵੀ ਮੁੰਡਾ ਆਪਣਾ ਨੌਜਵਾਨ ਕੋਈ ਵੀ ਨਸ਼ੇ ਨਾ ਕੋਈ ਅਸਲਾ ਦੇ ਨਾਲ ਫੜਿਆ ਜਾਊਗਾ, ਸਾਰੇ ਆਪਣੇ ਧੰਦੇ ਦੇ ਉੱਤੇ ਨੌਕਰੀਆਂ ਦੇ ਉੱਤੇ ਲੱਗਣਗੇ। ਉਹਨਾਂ ਕਿਹਾ ਕਿ ਮੌਜੂਦਾ ਇੰਡੀਅਨ ਹੁਕਮਰਾਨ ਪੰਜਾਬੀਆਂ ਅਤੇ ਸਿੱਖਾਂ ਨਾਲ ਸੰਜੀਦਾ ਮਸਲਿਆਂ ਉੱਤੇ ਗੱਲਬਾਤ ਨਾ ਕਰਕੇ ਤਾਨਾਸ਼ਾਹੀ ਅਮਲ ਕਰਕੇ ਹੋਰ ਵੀ ਜ਼ਬਰ ਕਰ ਰਹੇ ਹਨ, ਜਦੋਂ ਕਿ ਚਾਹੀਦਾ ਇਹ ਹੈ ਕਿ ਮੁਸਲਿਮ ਜਾਂ ਸਿੱਖ ਕੌਮ ਘੱਟ ਗਿਣਤੀਆਂ ਦੇ ਜੋ ਗੰਭੀਰ ਮਸਲੇ ਹਨ ਉਹਨਾਂ ਤੇ ਟੇਬਲ ਟਾਕ ਕਰਕੇ ਸਹੀ ਪਹੁੰਚ ਅਪਣਾ ਕੇ ਸਹੀ ਸਮੇਂ ਹੱਲ ਕੀਤੇ ਜਾਣ, ਤਾਂ ਕਿ ਵੱਖ-ਵੱਖ ਕੌਮਾਂ ਜਾਂ ਵੱਖ-ਵੱਖ ਮੁਲਕਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਪੈਦਾ ਹੀ ਨਾ ਹੋ ਸਕੇ। ਉਹਨਾਂ ਕਿਹਾ ਕਿ ਇਸ ਸੰਬੰਧੀ ਅਸੀਂ ਅਕਸਰ ਲਿਖਦੇ ਤੇ ਬਿਆਨਬਾਜ਼ੀ ਕਰਦੇ ਰਹਿੰਦੇ ਹਾਂ, ਪਰ ਤਾਨਾਸ਼ਾਹ ਹੁਕਮਰਾਨ ਸਹੀ ਦਿਸ਼ਾ ਵੱਲ ਅਮਲ ਕਰਨ ਦੀ ਬਜਾਏ ਇੱਥੋਂ ਦੇ ਅਮਨ ਚੈਨ ਨੂੰ ਖਤਰਾ ਪਹੁੰਚਾਉਣ ਵਾਲੇ ਅਤੇ ਸਥਿਤੀ ਵਿਸਫੋਟਕ ਬਣਾਉਣ ਵਾਲੇ ਅਮਲ ਕਰਦੇ ਜਾ ਰਹੇ ਹਨ, ਜਿਸ ਲਈ ਸਿੱਖ ਜਾਂ ਮੁਸਲਮਾਨ ਕੌਮ ਜ਼ਿੰਮੇਵਾਰ ਨਹੀਂ, ਹੁਕਮਰਾਨਾਂ ਦੀ ਸੋੜੀ ਅਤੇ ਫਿਰਕੂ ਸੋਚ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਜਦੋਂ ਕੈਨੇਡਾ ਤੇ ਅਮਰੀਕਾ ਵਰਗੇ ਵੱਡੇ ਮੁਲਕਾਂ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਕੈਨੇਡਾ ਵਿੱਚ ਮਾਰੇ ਗਏ ਸਿੱਖਾਂ ਲਈ ਇੰਡੀਅਨ ਹੁਕਮਰਾਨ ਤੇ ਉਹਨਾਂ ਦੀਆਂ ਖੂਫੀਆ ਏਜੰਸੀਆਂ ਜ਼ਿੰਮੇਵਾਰ ਹਨ, ਅਮਰੀਕਾ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਸਰਦਾਰ ਗੁਰਪਤਵੰਤ ਸਿੰਘ ਪੰਨੂ ਉੱਤੇ ਜਾਨਲੇਵਾ ਹਮਲਾ ਕਰਨ ਵਾਲੀਆਂ ਇੰਡੀਅਨ ਏਜੰਸੀਆਂ ਹਨ, ਪਾਕਿਸਤਾਨ ਵਿੱਚ, ਬਰਤਾਨੀਆ ਵਿੱਚ, ਹਰਿਆਣਾ ਵਿੱਚ ਅਤੇ ਪੰਜਾਬ ਵਿੱਚ ਬੀਤੇ ਸਮੇਂ ਵਿੱਚ ਹੋਏ ਸਿੱਖਾਂ ਦੇ ਕਤਲਾਂ ਲਈ ਜਦੋਂ ਹੁਕਮਰਾਨ ਜ਼ਿੰਮੇਵਾਰ ਸਾਬਿਤ ਹੋ ਚੁੱਕੇ ਹਨ, ਤਾਂ ਫਿਰ ਇਹ ਹਿੰਦੂਤਵ ਹੁਕਮਰਾਨ ਬਿਨਾਂ ਤੱਥਾਂ ਤੋਂ ਵੱਖ-ਵੱਖ ਸਮਿਆਂ ਤੇ ਸਿੱਖਾਂ ਤੇ ਮੁਸਲਮਾਨਾਂ ਨੂੰ ਕਿਵੇਂ ਦੋਸ਼ੀ ਠਹਿਰਾ ਸਕਦੇ ਹਨ? ਸਿੱਖਾਂ ਦੇ ਹੋਏ ਕਤਲਾਂ ਵਿੱਚ ਅਜੀਤ ਡੋਵਾਲ, ਨਿਖਿਲ ਗੁਪਤਾ, ਰਾਜ ਅਧਿਕਾਰੀ ਵਿਕਾਸ ਯਾਦਵ ਜਦੋਂ ਦੋਸ਼ੀਆਂ ਦੇ ਨਾਵਾਂ ਵਿੱਚ ਆ ਚੁੱਕੇ ਹਨ, ਫਿਰ ਇੰਡੀਅਨ ਹੁਕਮਰਾਨ ਆਪਣੇ ਆਪ ਨੂੰ ਨਿਰਦੋਸ਼ ਕਿਵੇਂ ਸਾਬਿਤ ਕਰ ਰਹੇ ਹਨ? ਉਹਨਾਂ ਕਿਹਾ ਕਿ ਅਸੀਂ ਜਨਤਕ ਤੌਰ ਤੇ ਇੰਡੀਅਨ ਹੁਕਮਰਾਨਾਂ ਨੂੰ ਇਹ ਵੀ ਪੁੱਛਣਾ ਚਾਹਾਂਗੇ ਕਿ ਜਦੋਂ ਵੀ ਕੋਈ ਅਮਰੀਕਾ ਦੀ ਵੱਡੀ ਸ਼ਖਸੀਅਤ ਇੰਡੀਆ ਦੌਰੇ ਤੇ ਆਉਂਦੀ ਹੈ ਤਾਂ ਉਸ ਸਮੇਂ ਹੀ ਅਜਿਹਾ ਕਤਲੇਆਮ ਕਿਉਂ ਹੁੰਦਾ ਹੈ, ਜਦੋਂ ਕਿ ਪਹਿਲਗਾਮ ਵਿੱਚ ਵਾਪਰੇ ਦੁਖਾਂਤ ਲਈ ਪਾਕਿਸਤਾਨ ਦਾ ਹੱਥ ਹੈ ਜਾਂ ਨਹੀਂ, ਇਸ ਦਾ ਕੋਈ ਸਬੂਤ ਹੀ ਨਹੀਂ ਹੈ। ਉਹਨਾਂ ਦੇ ਮਿਨਿਸਟਰਾਂ ਨੇ
बेशक वो अमित शाह जी हैं, राजनाथ सिंह जी हैं, अजीत डोयल है, रवि सिन्हा सौद रॉ दा मुखी है, समंत गोयल साहब का रॉ दा मुखी है, जयशंकर जी ने, ये सारिਆਂ ने प्लान बना के साडे कैनेडा दे विच सिखां नूं उत्थों दे बदमाशां तो गैंगस्टर्स तो कतल कराया। किहड़े किहड़े नूं कराया हैगा? एक हैगा हरदीप सिंह निज्जर, रिपुदमन सिंह मालक, सुखदूल सिंह मोगे दा, बरतानिया दे विच अवतार सिंह खंडे नूं कतल करा दिता हैगा, पाकिस्तान दे विच परमजीत सिंह पंजवड़ नूं कतल करा दिता हैगा, लखबीर सिंह रोडे नूं पाकिस्तान दे विच कराता हैगा, हरियाणे दे विच दीप सिंह सिद्धू नूं कतल करा दिता हैगा, फिर मूसेवाल नूं पंजाब दे विच कराता है ते हरीनौ नूं फरीदकोट दे विच करा दिता है। ये साडे कोले सबूत है ते अमेरिका दे कोले भी सबूत है। इसे करके जिहड़ा एक यादव है उस नूं सेंटर दी सरकार ने खास कहता है कि ਇਹਦਾ हथ सीगा ਜਿਹੜਾ ਰੌ ਦਾ ਇੱਕ ਅਫਸਰ ਸੀ यादव ਤੇ ਅਮਰੀਕਾ ਦੇ ਵਿੱਚ ਪੰਨੂ ਨੂੰ ਸਲਾਹ ਬਣੀ ਸੀ ਇਸੇ ਜੁੰਡਲੀ ਦੀ ਕਿ ਉਸ ਨੂੰ ਵੀ ਮਾਰ ਦਿੱਤਾ ਜਾਵੇ ਜਿਹੜਾ ਨਿਊਯਾਰਕ ਸਿਟੀ ਦੇ ਵਿੱਚ ਰਿਹਾਇਸ਼ ਰੱਖਦਾ ਪੰਨੂ ਸਾਹਿਬ। ਤੇ ਅਮਰੀਕਾ ਨੂੰ ਪਹਿਲਾਂ ਪਤਾ ਲੱਗ ਗਿਆ, ਉਹਨਾਂ ਦੇ ਖੁਫੀਆ ਏਜੰਸੀਆਂ ਨੂੰ, ਉਹਨਾਂ ਨੇ ਇੱਕ ਗੁਪਤੇ ਨੂੰ ਫੜ ਲਿਆ, ਬਾਕੀ ਦੇ ਹੋਰ ਬੰਦੇ ਫੜ ਲਏ। ਅੱਜ ਨਿਊਯਾਰਕ ਸਿਟੀ ਦੇ ਜੇਲ੍ਹ ਦੇ ਵਿੱਚ ਉਹ ਪੇਸ਼ੀਆਂ ਭੁਗਤ ਰਹੇ ਹੈ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਇੰਡੀਆ ਨੇ ਮੇਰੇ ਕੈਨੇਡਾ ਦੇ ਸਿੱਖ ਮਰਵਾਏ ਹੈਗੇ ਆ। ਇਹ ਤੋਂ ਜ਼ਿਆਦਾ ਵੱਡਾ ਸਬੂਤ ਕੀ ਚਾਹੀਦਾ ਹੈ? ਦੂਸਰਾ, ਜਿਹੜਾ ਪੰਨੂ ਨੂੰ ਮਰਵਾਉਣ ਦੀ ਗੱਲ ਕੀਤੀ ਹੈ ਉੱਥੇ ਇੰਟਰਨੈਸ਼ਨਲ ਕਾਨੂੰਨ ਵੀ ਤੋੜਤਾ ਹੈ ਤੇ ਅਮਰੀਕਾ ਦੀ ਮਨੋ ਡਾਕਟਰੀ ਵੀ ਤੋੜ ਦਿੱਤੀ ਹੈ। तो मैं कहना चाहता है कि साढ़े कोले पूरा सबूत है कि इंडिया ने कैनेडा, USA, बरतानिया, पाकिस्तान दे विच सिखां नूं मरवाया हैगा और कतल कीते है ते मन भी गया इंडिया कि असीं कराए है। तां ऐਵੇਂ पाकिस्तान दा नाम लाई जाना, जे तुहाडे कोले कोई इहदा सबूत नहीं है ਤਾਂ ਮੇਰਾ ਮਤਲਬ ਹੈ ਕਿ ਮੋਦੀ ਸਰਕਾਰ ਸਾਰੀ ਅਸਤੀਫਾ ਦੇਵੇ, ਇੱਥੇ ਮੁੱਢ ਤੋਂ ਇਲੈਕਸ਼ਨ ਹੋਣ ਪਾਰਲੀਮੈਂਟ ਦੇ, ਜਿਹੜੀ ਸਰਕਾਰ ਨਵੀਂ ਬਣੇ ਜਿਹੜੀ ਕਿ ਜ਼ਿੰਮੇਵਾਰੀ ਦੇ ਨਾਲ ਕੰਮ ਕਰੇ, ਇਹੋ ਜਿਹੇ ਮੌਕੇ ਨਾ ਹੋਣ ਦੇਵੇ ਤੇ ਫਜ਼ੂਲ ਇਲਜ਼ਾਮ ਲੋਕਾਂ ਦੇ ਉੱਤੇ, ਮੁਲਕਾਂ ਦੇ ਉੱਤੇ ਲਾਉਣੇ ਬੰਦ ਕਰੋ। ਕਰਨੈਲ ਸਿੰਘ ਪੰਜੋਲੀ ਦੀ ਅਗਵਾਈ ਵਿੱਚ ਪੰਥਕ ਨੁਮਾਇੰਦਿਆਂ ਨੇ ਪੰਜਾਬ ਗਵਰਨਰ ਨੂੰ ਮੰਗ ਪੱਤਰ ਸੌਂਪਿਆ। ਪੰਜਾਬ ਦੇ ਖਡੂਰ ਸਾਹਿਬ ਸੰਸਦੀ ਹਲਕੇ ਤੋਂ ਲੋਕਤੰਤਰੀ ਪ੍ਰਣਾਲੀ ਅਪਣਾ ਕੇ ਸਿੱਖ ਭਾਈਚਾਰੇ ਦੇ ਨੌਜਵਾਨ ਆਗੂ ਅੰਮ੍ਰਿਤਪਾਲ ਸਿੰਘ ਨੇ 4 ਲੱਖ ਤੋਂ ਵੱਧ ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਸੀ। ਪਰ ਪੰਜਾਬ ਸਰਕਾਰ ਜਾਣਬੁੱਝ ਕੇ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਨੂੰ ਵਿਗਾੜ ਰਹੀ ਹੈ ਅਤੇ ਮਨੁੱਖੀ ਅਧਿਕਾਰਾਂ ਨੂੰ ਨਜ਼ਰਅੰਦਾਜ਼ ਕਰਕੇ ਸਿੱਖ ਭਾਈਚਾਰੇ ਦੇ ਨੌਜਵਾਨਾਂ ਵਿੱਚ ਗੁੱਸਾ ਪੈਦਾ ਕਰ ਰਹੀ ਹੈ। ਸਿੱਖ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ, ਸਿੱਖ ਧਰਮ ਨਾਲ ਜੋੜਨ ਅਤੇ ਪੰਥ ਦੀ ਤਰੱਕੀ ਲਈ ਕੰਮ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਪਿਛਲੇ 2 ਸਾਲਾਂ ਤੋਂ ਪੰਜਾਬ ਅਤੇ ਕੇਂਦਰ ਸਰਕਾਰਾਂ ਨੇ ਬਿਨਾਂ ਕਿਸੇ ਜਾਇਜ਼ ਕਾਰਨ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਕੀਤਾ ਹੋਇਆ ਹੈ ਅਤੇ ਹੁਣ ਪੰਜਾਬ ਸਰਕਾਰ ਨੇ ਉਹਨਾਂ ਦੀ ਕੈਦ ਨੂੰ 1 ਹੋਰ ਸਾਲ ਲਈ ਵਧਾ ਦਿੱਤਾ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਿੱਖ ਘੱਟ ਗਿਣਤੀ ਭਾਈਚਾਰੇ ਨਾਲ ਕੀਤਾ ਜਾ ਰਿਹਾ ਇਹ ਬਹੁਤ ਵੱਡਾ ਅਨਿਆਂ ਅਤੇ ਜ਼ੁਲਮ ਹੈ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ 90% ਕੁਰਬਾਨੀਆਂ ਅਤੇ ਸ਼ਹਾਦਤਾਂ ਦੇਣ ਵਾਲੇ ਸਿੱਖ ਭਾਈਚਾਰੇ ਨੂੰ ਆਪਣੇ ਹੀ ਦੇਸ਼ ਭਾਰਤ ਵਿੱਚ ਅਲੱਗ-ਥਲੱਗ ਮਹਿਸੂਸ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਪੰਜਾਬ ਦੇ ਹਾਲਾਤ ਵਧੀਆ ਹਨ ਅਤੇ ਸਿੱਖ ਨੌਜਵਾਨ ਆਪਣੇ ਦੇਸ਼ ਅਤੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹਨ। ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਦੇ ਲੱਖਾਂ ਵੋਟਰਾਂ ਦੀ ਨੁਮਾਇੰਦਗੀ ਕਰਦੇ ਹਨ, ਪਰ ਸੰਸਦ ਮੈਂਬਰ ਹੁੰਦੇ ਹੋਏ ਉਹਨਾਂ ਨੂੰ ਸਰਕਾਰ ਨੇ ਬਿਨਾਂ ਕਿਸੇ ਜਾਇਜ਼ ਕਾਰਨ ਦੇ 2 ਸਾਲਾਂ ਤੋਂ ਜੇਲ੍ਹ ਵਿੱਚ ਰੱਖਿਆ ਹੋਇਆ ਹੈ। ਆਪਣੇ ਹਲਕੇ ਦੀਆਂ ਸਮੱਸਿਆਵਾਂ ਅਤੇ ਵਿਕਾਸ ਨੂੰ ਹੱਲ ਕਰਨ ਵਾਲੇ ਵੋਟਰਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਪੰਜਾਬ ਤੋਂ 2500 ਕਿਲੋਮੀਟਰ ਦੂਰ ਅਸਾਮ ਰਾਜ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਜਾ ਕੇ ਆਪਣੀਆਂ ਸਮੱਸਿਆਵਾਂ ਦੱਸਣੀਆਂ ਚਾਹੀਦੀਆਂ ਹਨ ਜਾਂ ਕਿ ਉਹਨਾਂ ਨੂੰ ਭਾਰਤ ਦੀ ਲੋਕਤੰਤਰੀ ਪ੍ਰਣਾਲੀ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ। ਇਹ ਬਹੁਤ ਵੱਡੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਪੰਜਾਬ ਸਰਕਾਰ ਕੋਲ ਨਹੀਂ ਹੈ।
ਸਿੱਖ ਭਾਈਚਾਰਾ ਜੋ ਕਿ ਘੱਟ ਗਿਣਤੀ ਭਾਈਚਾਰਾ ਹੈ, ਇਸ ਦੇ ਹੱਕਾਂ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਸੰਸਦ ਮੈਂਬਰ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਤੁਰੰਤ ਰਿਹਾ ਕੀਤਾ ਜਾਵੇ ਅਤੇ ਭਾਰਤ ਦੀ ਲੋਕਤੰਤਰੀ ਪ੍ਰਣਾਲੀ ਵਿੱਚ ਦੁਨੀਆ ਭਰ ਵਿੱਚ ਰਹਿੰਦੇ ਸਿੱਖ ਭਾਈਚਾਰੇ ਦਾ ਵਿਸ਼ਵਾਸ ਬਹਾਲ ਕੀਤਾ ਜਾਵੇ। ਅਥਾਰਟੀ ਵੱਲੋਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ, ਉਹਨਾਂ ਦੇ ਝੂਠੀਆਂ ਵੀਡੀਓਜ਼ ਬਣਵਾਈਆਂ ਜਾ ਰਹੀਆਂ ਨੇ, ਜਿਹੜਾ ਕਿ ਉਹਨਾਂ ਦੇ ਜਿਹੜਾ ਇੱਥੋਂ ਚੇਅਰਮੈਨ ਹੈ ਉਹਦੇ ਵੱਲੋਂ ਉਹਨਾਂ ਨੂੰ ਧੱਕੇ ਨਾਲ ਪ੍ਰੈਸ਼ਰਾਈਜ਼ ਕਰਕੇ ਇਹ ਕਿਹਾ ਜਾ ਰਿਹਾ ਕਿ ਤੁਸੀਂ ਇਹ ਬੋਲੋ ਕਿ ਇਹ ਇੱਕ ਆਪਸ ਝੜਪ ਸੀ, ਪਰ ਇਹ ਆਪਸ ਝੜਪ ਨਹੀਂ ਨਜ਼ਰ ਆ ਰਹੀ। ਪੁਲਿਸ ਉਹਨਾਂ ਨੂੰ ਧੱਕੇ ਨਾਲ ਡੱਕ ਰਹੇ ਆ, ਪੁਲਿਸ ਉਹਨੂੰ ਧੱਕੇ ਨਾਲ ਡੱਕ ਰਹੀ ਹੈ ਤੇ ਬੱਚੇ ਬਾਹਰ ਆਉਣਾ ਚਾਹੁੰਦੇ ਆ। ਕੀ ਅਸੀਂ ਇਹ ਦੇਸ਼ ਦੇ ਵਿੱਚ ਜੇਲ੍ਹਾਂ ਦੇ ਵਿੱਚ ਤਾਇਨਾਤ ਆ ਕਿ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਕਸ਼ਮੀਰ ਦੇ ਪਹਿਲਗਾਮ ਵਿੱਚ ਵਾਪਰੀ ਘਟਨਾ ਤੋਂ ਬਾਅਦ ਦੇਸ਼ ਵਿੱਚ ਕਸ਼ਮੀਰੀ ਲੋਕਾਂ ਤੇ ਖਾਸ ਕਰ ਵਿਦਿਆਰਥੀਆਂ ਤੇ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਇੱਕ ਘਟਨਾ ਪੰਜਾਬ ਵਿੱਚ ਡੇਰਾਬੱਸੀ ਦੇ ਨੇੜੇ ਲਾਲੜੂ ਤੋਂ ਸਾਹਮਣੇ ਆਈ ਹੈ, ਜਿੱਥੇ ਯੂਨੀਵਰਸਲ ਗਰੁੱਪ ਆਫ ਇੰਸਟੀਚਿਊਟ ਵਿੱਚ ਕਸ਼ਮੀਰੀ ਵਿਦਿਆਰਥੀਆਂ ਤੇ ਕੁਝ ਅਣਪਛਾਤਿਆਂ ਵੱਲੋਂ ਹਮਲਾ ਕੀਤਾ ਗਿਆ। ਵਿਦਿਆਰਥੀਆਂ ਨਾਲ ਵਾਪਰੀ ਇਸ ਘਟਨਾ ਬਾਰੇ ਜਿਵੇਂ ਹੀ ਜਾਣਕਾਰੀ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਸਾਥ ਨੂੰ ਮਿਲੀ ਤਾਂ ਉਹਨਾਂ ਲਾਲੜੂ ਪਹੁੰਚ ਕੇ ਵਿਦਿਆਰਥੀਆਂ ਦਾ ਹਾਲ ਚਾਲ ਜਾਣਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਬਾਹਰ ਹੀ ਰੋਕ ਦਿੱਤਾ ਗਿਆ ਅਤੇ ਅਦਾਰੇ ਦੇ ਪ੍ਰਬੰਧਕਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਇਸ ਮੌਕੇ ਘਟਨਾ ਦੀ ਜਾਣਕਾਰੀ ਦਿੰਦਿਆਂ ਵਿਦਿਆਰਥੀ ਜਥੇਬੰਦੀ ਸੱਥ ਦੇ ਆਗੂ ਜੋਤ ਸਿੰਘ ਨੇ ਕਿਹਾ ਕਿ ਅਸੀਂ ਕੇਵਲ ਇਹਨਾਂ ਕਸ਼ਮੀਰੀ ਵਿਦਿਆਰਥੀਆਂ ਦਾ ਹਾਲ ਚਾਲ ਜਾਣਨ ਲਈ ਆਏ ਸੀ, ਪਰ ਨਾ ਤਾਂ ਸਾਨੂੰ ਅੰਦਰ ਜਾਣ ਦਿੱਤਾ ਗਿਆ ਅਤੇ ਨਾ ਹੀ ਉਹਨਾਂ ਵਿਦਿਆਰਥੀਆਂ ਨੂੰ ਬਾਹਰ ਆਉਣ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਸ਼ਮੀਰ ਵਿੱਚ ਨਿਰਦੋਸ਼ ਲੋਕਾਂ ਨੂੰ ਕਤਲ ਕਰਨ ਦੀ ਉਹ ਨਿੰਦਾ ਕਰਦੇ ਹਨ, ਪਰ ਉਸ ਘਟਨਾ ਨੂੰ ਆਧਾਰ ਬਣਾ ਕੇ ਕਸ਼ਮੀਰੀਆਂ ਖਿਲਾਫ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੇ ਹਮਲੇ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ, ਬੀਤੇ ਦਿਨਾਂ ਦੇ ਵਿੱਚ ਜਿਹੜਾ ਪਹਿਲਗਾਮ ਦੇ ਵਿੱਚ ਅਟੈਕ ਹੋਇਆ, ਉਹ ਇੱਕ ਉਹ ਇਨਸੀਡੈਂਟ ਹੋਇਆ, ਬੜਾ ਸਖਤ ਅਸੀਂ ਉਹਦੀ ਨਿਖੇਧੀ ਕਰਨੇ ਆ। ਬੜਾ ਨਿੰਦਣਯੋਗ ਘਟਨਾਕ੍ਰਮ ਸੀ ਜਿਹਦੇ ਵਿੱਚ ਸਿਵਿਲੀਅਨਸ ਦੇ ਉੱਤੇ ਅਟੈਕ ਹੋਇਆ। ਅਸੀਂ ਉਸ ਗੱਲ ਦੀ ਨਿਖੇਧੀ ਕਰਨੇ ਆ, ਪਰ ਉਹਦੇ ਬਾਬਤ ਜੋ ਇਸ ਦੇਸ਼ ਦੇ ਵਿੱਚ ਮੀਡੀਆ, ਗੋਦੀ ਮੀਡੀਆ ਵੱਲੋਂ ਜਿਹੜਾ ਪ੍ਰੋਪੇਗੈਂਡਾ ਚਲਾਇਆ ਜਾ ਰਿਹਾ ਹੈ, ਜਿਹੜਾ ਧਰਮ ਦੇ ਆਧਾਰ ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਰਿਜ਼ਲਟ ਸਾਰੇ ਦੇਸ਼ 'ਚ ਵੀ ਸੁਣਨ ਨੂੰ ਮਿਲ ਰਹੇ ਨੇ। ਤੇ ਪੰਜਾਬ ਦੀ ਧਰਤੀ ਜਿਹੜੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਸਾਰਿਆਂ ਨੂੰ ਗਲ ਨਾਲ ਲਾਉਂਦੀ ਏ, ਜਿਹੜੇ ਸਾਰਿਆਂ ਨੂੰ ਸਵੀਕਾਰ ਕਰਦੀ ਏ, ਉਹ ਧਰਤੀ ਤੇ ਵੀ ਇਨਸੀਡੈਂਟ ਵੇਖਣ ਨੂੰ ਮਿਲੇ ਆ। ਸਾਨੂੰ ਕੁਝ ਦੋਸਤਾਂ ਵੱਲੋਂ ਅਸੀਂ ਅੱਜ ਖੜੇ ਆ ਵੀ ਲਾਲੜੂ ਡੇਰਾਬੱਸੀ ਦੇ ਕੋਲ ਇੱਥੇ ਆ ਕਾਲਜ ਆ, ਯੂਨੀਵਰਸਿਟੀ ਗਰੁੱਪ ਆਫ ਇੰਸਟੀਚਿਊਟ। ਇੱਥੋਂ ਸਾਡੇ ਕਾਫੀ ਬੱਚਿਆਂ ਵੱਲੋਂ, ਜਿਹੜੇ ਕਿ ਕਸ਼ਮੀਰੀ ਬੱਚਿਆਂ ਵੱਲੋਂ ਸਾਨੂੰ ਫੋਨ ਕੀਤੇ ਗਏ ਕਿ ਸਾਡੇ ਰਾਤ ਇੱਥੇ ਸਾਡੇ ਉੱਤੇ ਅਟੈਕ ਹੋਏ ਨੇ। ਰਾਤ ਦੇ 12 ਵਜੇ ਬੱਚਿਆਂ ਨੇ ਬਾਹਰੋਂ ਵੜ ਕੇ ਸਾਨੂੰ ਕੁੱਟਿਆ, ਕੁੜੀਆਂ ਨੂੰ ਧਮਕਾਇਆ, ਤੇ ਉਹਦੇ ਤਹਿਤ ਅਸੀਂ ਅੱਜ ਸ਼ਾਮੀ ਉਹਨਾਂ ਨੂੰ ਮਿਲਣ ਆਏ ਸਾਂ। ਮਿਲਣ ਜਦੋਂ ਆਏ ਆ ਤੇ ਸ਼ਾਮ ਦੇ ਅਸੀਂ 7 ਵਜੇ ਇੱਥੇ ਪਹੁੰਚੇ ਆ, ਪਰ ਉਸ ਦੇ ਬਾਬਤ ਅੰਦਰੋਂ ਯੂਨੀਵਰਸਿਟੀ ਦਾ ਕੋਈ ਵੀ ਬੰਦਾ ਆ ਕੇ ਸਾਨੂੰ ਨਹੀਂ ਮਿਲਿਆ। ਤੇ ਜਿਹੜੀ ਪੁਲਿਸ ਉਹਨਾਂ ਨੂੰ ਡਿਫੈਂਡ ਕਰ ਰਹੀ ਹੈ ਤੇ ਸਾਨੂੰ ਹਾਲੇ ਤੱਕ ਮਿਲਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ। ਅਸੀਂ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਕੀਤੀ ਸੀ ਕਿ ਅਸੀਂ ਇੱਕ ਦੋ ਜਣਿਆਂ ਨੂੰ ਮਿਲਣਾ ਚਾਹੁੰਦੇ ਆ, ਜਿਹੜੇ ਸਾਡੇ ਜਾਣਕਾਰ ਆ, ਜਿਹੜੇ ਸਾਡੇ ਦੋਸਤ ਆ, ਉਹ ਇਨਸਿਕਿਉਰ ਫੀਲ ਕਰ ਰਹੇ ਆ ਅੰਦਰ। ਉਹ ਕਹਿ ਰਹੇ ਆ ਕਿ ਅਸੀਂ ਇੱਥੋਂ ਜਾਣਾ ਚਾਹੁੰਦੇ ਆ ਕਿ ਉਹਦੇ ਆਵਾਜ਼ਾਂ ਆ ਰਹੀਆਂ ਨੇ। ਪੁਲਿਸ ਉਹਨਾਂ ਨੂੰ ਧੱਕੇ ਨਾਲ ਡੱਕ ਰਹੇ ਆ, ਪੁਲਿਸ ਉਹਨੂੰ ਧੱਕੇ ਨਾਲ ਡੱਕ ਰਹੀ ਹੈ ਤੇ ਬੱਚੇ ਬਾਹਰ ਆਉਣਾ ਚਾਹੁੰਦੇ ਆ। ਅਸੀਂ ਸਿਰਫ ਇੱਥੇ ਇੰਨੀ ਗੱਲ ਕਰਨਾ ਚਾਹੁੰਦੇ ਸਾਂ ਕਿ ਬੱਚੇ ਸੇਫ ਨੇ ਕਿ ਨਹੀਂ, ਉਹਨਾਂ ਨਾਲ ਕੀ ਹੋਇਆ, ਪਰ ਉਹਦੇ ਉਲਟ ਅਥਾਰਟੀ ਵੱਲੋਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ, ਉਹਨਾਂ ਦੇ ਝੂਠੀਆਂ ਵੀਡੀਓਜ਼ ਬਣਵਾਈਆਂ ਜਾ ਰਹੀਆਂ ਨੇ, ਜਿਹੜਾ ਕਿ ਉਹਨਾਂ ਦੇ ਜਿਹੜਾ ਇੱਥੋਂ ਚੇਅਰਮੈਨ ਹੈ ਉਹਦੇ ਵੱਲੋਂ ਉਹਨਾਂ ਨੂੰ ਧੱਕੇ ਨਾਲ ਪ੍ਰੈਸ਼ਰਾਈਜ਼ ਕਰਕੇ ਇਹ ਕਿਹਾ ਜਾ ਰਿਹਾ ਕਿ ਤੁਸੀਂ ਇਹ ਬੋਲੋ ਕਿ ਇਹ ਇੱਕ ਆਪਸ ਝੜਪ ਸੀ, ਪਰ ਇਹ ਆਪਸ ਝੜਪ ਨਹੀਂ ਨਜ਼ਰ ਆ ਰਹੀ। ਪੁਲਿਸ ਔਰ ਅਥਾਰਟੀ ਸਾਨੂੰ ਮਿਲਣ ਤੋਂ ਬੱਚਿਆਂ ਨੂੰ ਡੱਕ ਰਹੀ ਹੈ ਤੇ ਪੁਲਿਸ ਰੋਕੀ ਜਾਂਦੀ ਆ, ਧੱਕਾ ਕਰੀ ਜਾਂਦੀ ਆ। ਬੱਚਿਆਂ ਨੂੰ ਮਿਲਣ ਦਾ ਅਧਿਕਾਰ ਸਾਰੇ ਇਹ ਕਹਿ ਰਿਹਾ ਵੀ ਗੇਟ ਤੇ ਤੁਸੀਂ ਬਾਹਰ ਖੜੇ ਮਿਲੋ। ਕੀ ਅਸੀਂ ਇਹ ਦੇਸ਼ ਦੇ ਵਿੱਚ ਜੇਲ੍ਹਾਂ ਦੇ ਵਿੱਚ ਤਾਇਨਾਤ ਆ ਕਿ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਪੁਲਿਸ ਇੱਥੇ ਗੁੰਡਾਗਰਦੀ ਧੱਕੇ ਨਾਲ ਕਰ ਰਹੀ ਆ, ਅਥਾਰਟੀ ਦਾ ਕੋਈ ਬੰਦਾ ਆ ਕੇ ਇੱਥੇ ਗੱਲ ਨਹੀਂ ਕਰ ਰਿਹਾ। ਅਸੀਂ 7 ਵਜੇ ਦੇ ਲੀਗਲੀ ਟਾਈਮ ਦੇ ਵਿੱਚ ਵੀ ਕਿਸੇ ਵੀ ਤੁਸੀਂ ਵਿਜ਼ਿਟਰ ਇੱਥੇ ਬੱਚਿਆਂ ਨੂੰ ਮਿਲ ਸਕਦਾ ਜਿਹੜਾ ਉਹਦਾ ਨੋਨ ਹੈ, ਪਰ ਅਥਾਰਟੀ ਇਹਦੇ ਉਲਟ ਕਹਿ ਰਹੀ ਆ ਵੀ ਅਸੀਂ ਨਹੀਂ ਮਿਲਣ ਦਿਆਂਗੇ ਤੇ ਇੱਥੇ ਕੋਈ ਉਵੇਂ ਦਾ ਇਨਸੀਡੈਂਟ ਨਹੀਂ ਹੋਇਆ। ਪਰ ਬੱਚੇ ਸਾਨੂੰ ਫੋਨ ਕਰ ਰਹੇ ਆ, ਅੰਦਰੋਂ ਵੀਡੀਓ ਫੋਨ ਕਾਲਸ ਆ ਰਹੇ ਆ, ਤੇ ਪਰ ਇਹਦੇ ਵਿੱਚ ਆਹ ਘਟਨਾ ਕਰਨ ਦੀ ਅਸੀਂ ਸਖਤ ਨਿਖੇਧੀ ਕਰਨੇ ਆ। ਤੇ ਅਸੀਂ ਪੰਜਾਬ ਦੇ ਜਿਹੜੇ ਅਮਨ ਕਾਨੂੰਨ ਨੂੰ ਇੱਥੇ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਮਾਨ ਸਰਕਾਰ ਦੇ ਵਿੱਚ, ਜਿਹੜੇ ਝਾੜੂ ਸਰਕਾਰ ਦੇ ਵਿੱਚ ਇੱਥੇ ਜੋ ਘਟਨਾਕ੍ਰਮ ਹੋ ਰਹੇ ਆ, ਉਹਦੀ ਅਸੀਂ ਸਖਤ ਨਿਖੇਧੀ ਕਰਨੇ ਆ ਤੇ ਅਸੀਂ ਚੇਤਾਵਨੀ ਦਿੰਦੇ ਆ ਕਿ ਬਣਾ ਵੀਡੀਓ ਬਣਾ, ਉਹ ਫਲੈਸ਼ ਹੋਣ ਕਰਕੇ ਬਣਾਏ ਨਹੀਂ। ਗੁਰਲਾਲ ਭਾਈ ਵੀਡੀਓ ਬਣਾ। ਦੋਸਤੋ, ਸਟੂਡੈਂਟਸ ਆਪਣੇ ਹੋਸਟਲ ਖਾਲੀ ਕਰਕੇ ਬਾਹਰ ਨੂੰ ਆ ਰਹੇ ਕਿਉਂਕਿ ਉਹ ਆਪਦੇ ਆਪ ਨੂੰ ਅੰਦਰ ਸੇਫ ਨਹੀਂ ਫੀਲ ਕਰਦੇ। ਰਾਤ
अंदर मार रहे हैं हमें जब वीडियो बनाई वीडियो बना ਅਸੀਂ ਚਾਹੁੰਦੇ ਹਾਂ ਕਿ ਪੁਲਿਸ ਇਹਨਾਂ ਦੀ ਪ੍ਰੋਟੈਕਸ਼ਨ ਕਰੇ। ਬੱਚਿਆਂ ਦੇ ਉੱਤੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ। ਤੁਹਾਡੇ ਸਾਹਮਣੇ ਬੱਚੇ ਆ भाई। सभी ये बताओ कि कल रात क्या हुआ, आप क्या फील कर रहे हो? हम कुछ नहीं बोलेंगे, आप एक बंदा अपनी बात बताइए, हम आपको सुनने आए हैं। नहीं, रात हुआ क्या? रात हुआ, एक बंदा बोलो, एक बंदा बोलो, क्या हुआ कल? एक मिनट एक बंदा एक बंदा बोलो। 12 बजे हमारे रूम में आए, लोकल भी साथ है सर। 13 बजे से लोकल आए थे और बिहारी भी थे सर। सब आए हमारे रूम में और हम सबको पीटा और हमारा गला पकड़ा। उन्होंने बोला अंदर जाओ, अगर हमें कोई बाहर मिला हम नहीं छोड़ेंगे। सर हम क्या करेंगे? जिधर लगी आओ कितने कल शाम से हम रूम से बाहर नहीं निकले सर। उनको शाम को लेके शाम से खाया नहीं दिखाओ भाई। हमारे माँ बाप से अंदर मार रहे हैं सर हमें। लोग बंदे मार रहे हैं। की गल है? हद की कर रहे हैं आप यार हद की कर रहे हैं आप ਅਸੀਂ ਯਾਰ ਇੱਕ ਦੋ ਬੰਦੇ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹਾਂ। ਬੱਚੇ ਅਨਸੇਫ, ਬੱਚੇ ਅਨਸੇਫ। ਸਿਕਿਉਰਿਟੀ ਨਾਲ ਖੜੀ ਹੈ ਜੀ। ਰਾਤ ਕਿਵੇਂ ਅਟੈਕ ਹੋ ਗਿਆ? ਸਾਰਾ ਦਿਨ ਬੱਚੇ ਤੰਗ ਹੋਏ ਨੇ। एडमिशन कैंसिल ਭਾਈ ਹਰਦੀਪ ਸਿੰਘ ਮਹਾਰਾਜ, ਪੱਤਰਕਾਰ ਬਲਜਿੰਦਰ ਸਿੰਘ ਕੋਟਪਾਰਾ ਅਤੇ ਦਲ ਖਾਲਸਾ ਦੇ ਜ਼ਿਲ੍ਹਾ ਬਠਿੰਡਾ ਦੇ ਆਗੂਆਂ ਨੇ ਜਾਰੀ ਇੱਕ ਪ੍ਰੈਸ ਨੋਟ ਵਿੱਚ ਕਿਹਾ ਹੈ ਕਿ ਪਹਿਲਗਾਮ ਵਿੱਚ 26 ਨਿਰਦੋਸ਼ ਸੈਲਾਨੀਆਂ ਦਾ ਕਤਲੇਆਮ ਇੱਕ ਭਿਆਨਕ ਵਰਤਾਰਾ ਅਤੇ ਹਕੂਮਤ ਤੇ ਇੱਕ ਕਲੰਕ ਹੈ। ਅਸਲ ਵਿੱਚ ਮੁਸਲਮਾਨਾਂ ਸਮੇਤ ਘੱਟ ਗਿਣਤੀਆਂ ਨੂੰ ਉਜਾੜਨ, ਮਾਰਨ, ਉਹਨਾਂ ਦੇ ਧਾਰਮਿਕ ਸਥਾਨ ਤਬਾਹ ਕਰਨ ਦੀ ਇੱਕ ਬੁਨਿਆਦ ਤੇ ਕੜੀ ਤਹਿਤ ਕਰਵਾਇਆ ਗਿਆ ਅਣਮਨੁੱਖੀ ਤੇ ਸਾਜ਼ਿਸ਼ੀ ਕਾਰਾ ਹੈ। ਇਹ ਬਿਲਕੁਲ ਉਸ ਤਰ੍ਹਾਂ ਹੀ ਹੈ ਜਿਵੇਂ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ ਸੀ। ਸਟੇਟ ਇੱਕ ਤੀਰ ਨਾਲ ਕਈ ਸ਼ਿਕਾਰ ਕਰ ਰਹੀ ਹੈ। ਇਸ ਤੋਂ ਬਾਅਦ ਭਵਿੱਖ ਵਿੱਚ ਘੱਟ ਗਿਣਤੀਆਂ ਨੂੰ ਖਤਮ ਕਰਨ ਦੇ ਵਰਤਾਰੇ ਨੂੰ ਪਹਿਲਗਾਮ ਵਿੱਚ ਸੈਲਾਨੀਆਂ ਦੇ ਕਤਲੇਆਮ ਰਾਹੀਂ ਹਮਦਰਦੀ ਵਟੋਰਨ ਦੀ ਤਾਕ ਵਿੱਚ ਹੈ, ਕਿਉਂਕਿ ਇਸ ਤੋਂ ਪਹਿਲਾਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲੇਆਮ, ਖਾਸ ਕਰਕੇ ਭਾਈ ਨਿੱਜਰ ਦੀ ਸ਼ਹੀਦੀ, ਹਿੰਦ ਸਟੇਟ ਲਈ ਗੱਲ ਦੀ ਹੱਡੀ ਬਣੀ ਹੋਈ ਹੈ। ਦਲ ਖਾਲਸਾ ਦੇ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਕਾਰਜਕਾਰੀ ਪ੍ਰਧਾਨ ਜੀਵਨ ਸਿੰਘ ਗਿੱਲ ਕਲਾਂ, ਭਾਈ ਰਾਮ ਸਿੰਘ ਢਪਾਲੀ, ਭਾਈ ਭਗਵਾਨ ਸਿੰਘ ਸੰਧੂ ਖੁਰਦ ਨੇ ਕਿਹਾ ਕਿ ਸੰਨ 2000 ਵਿੱਚ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੇ ਭਾਰਤੀ ਦੌਰੇ ਦੌਰਾਨ ਚਿੱਠੀ ਸਿੰਘੂਪੁਰਾ ਵਿੱਚ 36 ਨਿਰਦੋਸ਼ ਸਿੱਖਾਂ ਦੀ ਹੱਤਿਆ ਕੀਤੀ ਗਈ ਸੀ, ਜਿਸ ਤੇ ਬਿਲ ਕਲਿੰਟਨ ਨੇ ਮਾਯੂਸ ਹੁੰਦਿਆਂ ਬਿਆਨ ਦਿੱਤਾ ਸੀ ਕਿ ਜੇ ਉਹ ਭਾਰਤ ਨਾ ਆਉਂਦੇ ਤਾਂ 36 ਨਿਰਦੋਸ਼ ਸਿੱਖਾਂ ਦੀ ਜਾਨ ਬਚ ਜਾਣੀ ਸੀ ਤੇ ਇਸ ਵੇਲੇ ਵੀ ਅਮਰੀਕਾ ਦਾ ਉਪ ਰਾਸ਼ਟਰਪਤੀ ਭਾਰਤੀ ਦੌਰੇ ਤੇ ਹੈ। ਇਸ ਕਤਲੇਆਮ ਤੇ ਪੁਲਵਾਮਾ ਹਮਲੇ ਦੀ ਨਿਰਪੱਖਤਾ ਨਾਲ ਕੋਈ ਜਾਂਚ ਨਹੀਂ ਹੋਈ, ਕਿਉਂਕਿ ਹਿੰਦ ਹਕੂਮਤ ਨਿਰਦੋਸ਼ ਲੋਕਾਂ ਦੇ ਕਤਲੇਆਮ ਕਰਵਾ ਕੇ ਤੇ ਦੇਸ਼ ਦੀ ਏਕਤਾ, ਰਾਸ਼ਟਰ ਦੀ ਰੱਖਿਆ, ਅੱਤਵਾਦ ਦੇ ਖਾਤਮੇ ਦਾ ਪ੍ਰਚਾਰ ਕਰਕੇ ਤੇ ਇਸ ਦੇ ਨਾਂ ਤੇ ਮੁਸਲਮਾਨਾਂ, ਸਿੱਖਾਂ, ਹੱਕ ਮੰਗਦੀ ਜਨਤਾ, ਕਾਰਪੋਰੇਟ ਤੋਂ ਦੁਖੀ ਵਰਗ, ਆਦੀਵਾਸੀਆਂ ਤੇ ਹੋਰ ਘੱਟ ਗਿਣਤੀਆਂ ਦਾ ਖਾਤਮਾ ਕਰਨ ਦੀ ਤਿਆਰੀ ਵਿੱਚ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮਾਨਸਿਕਤਾ ਵਿੱਚ ਫਿਰਕੂ ਨਫ਼ਰਤ, ਧਰਮਾਂ ਪ੍ਰਤੀ ਜ਼ਹਿਰ ਭਰਨ ਦਾ ਕੰਮ ਰਾਸ਼ਟਰਵਾਦੀ ਮੀਡੀਆ ਆਪਣੀ ਮਾਰੂ ਭੂਮਿਕਾ ਨਿਭਾ ਕੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਅਸੀਂ ਵਾਹਿਗੁਰੂ ਅੱਗੇ ਨਿਰਦੋਸ਼ ਆਮ ਲੋਕਾਂ ਦੀਆਂ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਅੱਗੇ ਤੋਂ ਅਜਿਹਾ ਕਤਲੇਆਮ ਨਾ ਹੋਣ ਦੀ ਅਰਦਾਸ ਕਰਦੇ ਹਾਂ, ਦੂਜੇ ਪਾਸੇ ਆਮ ਲੋਕਾਈ ਨੂੰ ਵੀ ਇਸ ਨੂੰ ਸੂਖਮਤਾ ਤੇ ਡੂੰਘਾਈ ਨਾਲ ਵੇਖਣ ਤੇ ਸਮਝਣ ਦੀ ਅਪੀਲ ਕਰਦੇ ਹਾਂ। ਅਮਰੀਕਾ ਨੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਵਿਚਲੇ ਆਪਣੇ ਨਾਗਰਿਕਾਂ ਲਈ ਇੱਕ ਸਲਾਹ ਜਾਰੀ ਕੀਤੀ ਹੈ, ਜਿਸ ਵਿੱਚ ਅਮਰੀਕੀਆਂ ਨੂੰ ਜੰਮੂ ਕਸ਼ਮੀਰ ਵਿੱਚ ਅਤੇ ਨਾਲ ਹੀ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਘੇਰੇ ਵਿੱਚ ਯਾਤਰਾ ਨਾ ਕਰਨ ਲਈ ਕਿਹਾ ਗਿਆ ਹੈ। ਇਹ ਅਪਡੇਟ ਬੁੱਧਵਾਰ ਨੂੰ ਜਾਰੀ ਕੀਤਾ ਗਿਆ ਸੀ, ਕਿਉਂਕਿ ਇਸ ਤੋਂ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ਉੱਤੇ ਗੋਲੀਬਾਰੀ ਕੀਤੀ ਗਈ ਸੀ। ਸਾਲ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਘਾਟੀ ਵਿੱਚ ਹੋਏ ਇਸ ਸਭ ਤੋਂ ਘਾਤਕ ਹਮਲੇ ਵਿੱਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ। ਅਮਰੀਕੀ ਨਾਗਰਿਕਾਂ ਲਈ ਅਮਰੀਕੀ ਵਿਦੇਸ਼ ਵਿਭਾਗ ਦੀ ਸੋਧ ਕੀਤੀ ਯਾਤਰਾ ਸਲਾਹ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਅੱਤਵਾਦੀ ਹਮਲੇ ਅਤੇ ਹਿੰਸਕ ਸਿਵਲ ਬਦਅਮਨੀ ਸੰਭਵ ਹੈ, ਇਸ ਰਾਜ ਦੀ ਯਾਤਰਾ ਨਾ ਕਰੋ। ਇਸ ਵਿੱਚ ਕਿਹਾ ਗਿਆ ਕਿ ਇਸ ਖੇਤਰ ਵਿੱਚ ਹਿੰਸਾ ਹੁੰਦੀ ਰਹਿੰਦੀ ਹੈ ਤੇ ਭਾਰਤ-ਪਾਕਿਸਤਾਨ ਵਿਚਕਾਰ ਕੰਟਰੋਲ ਰੇਖਾ ਦੇ ਨਾਲ
ਆਮ ਹੀ ਅਜਿਹਾ ਹੁੰਦਾ ਹੈ। ਅਜਿਹਾ ਹੀ ਕਸ਼ਮੀਰ ਘਾਟੀ ਦੇ ਸੈਰ ਸਪਾਟਾ ਸਥਾਨਾਂ ਸ਼੍ਰੀਨਗਰ, ਗੁਲਮਰਗ ਅਤੇ ਪਹਿਲਗਾਮ ਆਦਿ ਵਿਖੇ ਵੀ ਹੁੰਦਾ ਹੈ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਹਥਿਆਰਬੰਦ ਟਕਰਾਅ ਦੇ ਖਦਸ਼ੇ ਕਾਰਨ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਘੇਰੇ ਦੇ ਅੰਦਰ ਜਾਣ ਤੋਂ ਵੀ ਬਚਣ ਲਈ ਕਿਹਾ ਹੈ। ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਹਮਲੇ ਤੇ ਆਪਣੀ ਪਹਿਲੀ ਪ੍ਰਤੀਕਿਰਿਆ ਵਿੱਚ ਦਾਅਵਾ ਕੀਤਾ ਹੈ ਕਿ ਉਸ ਦਾ ਇਸ ਘਟਨਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਦੇਸ਼ ਆਪਣੇ ਹਰ ਰੂਪ ਵਿੱਚ ਅੱਤਵਾਦ ਨੂੰ ਰੱਦ ਕਰਦਾ ਹੈ। ਇੱਕ ਬਿਆਨ ਵਿੱਚ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਪਾਕਿਸਤਾਨ ਦਾ ਪਹਿਲਗਾਮ ਹਮਲੇ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਵਿੱਚ ਕੇਂਦਰ ਸਰਕਾਰ ਨੂੰ ਨਾਗਾਲੈਂਡ, ਮਨੀਪੁਰ, ਕਸ਼ਮੀਰ ਅਤੇ ਛੱਤੀਸਗੜ੍ਹ ਸਮੇਤ ਕਈ ਰਾਜਾਂ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਘਰੇਲੂ ਪੱਧਰ ਤੇ ਪੈਦਾ ਹੋਇਆ ਹੈ ਕਿਉਂਕਿ ਸਰਕਾਰ ਬਹੁਤ ਸਾਰੇ ਲੋਕਾਂ ਦਾ ਸ਼ੋਸ਼ਣ ਕਰ ਰਹੀ ਹੈ। ਪਾਕ ਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਕਿਸੇ ਵੀ ਰੂਪ ਵਿੱਚ ਅੱਤਵਾਦ ਦਾ ਸਮਰਥਨ ਨਹੀਂ ਕਰਦੇ ਅਤੇ ਸਥਾਨਕ ਲੋਕਾਂ ਨੂੰ ਅੱਤਵਾਦੀਆਂ ਦਾ ਨਿਸ਼ਾਨਾ ਨਹੀਂ ਹੋਣਾ ਚਾਹੀਦਾ ਅਤੇ ਸਾਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਹੈ। ਆਸਿਫ ਨੇ ਕਿਹਾ ਕਿ ਹਾਲਾਂਕਿ ਜੇਕਰ ਸਥਾਨਕ ਤਾਕਤਾਂ ਭਾਰਤ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਤਾਂ ਪਾਕਿਸਤਾਨ ਨੂੰ ਨਿਸ਼ਾਨਾ ਬਣਾਉਣਾ ਆਸਾਨ ਹੋ ਜਾਂਦਾ ਹੈ। ਇਹ ਬਿਆਨ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਹੋਏ ਇੱਕ ਘਾਤਕ ਹਮਲੇ ਤੋਂ 24 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਆਇਆ ਹੈ, ਜਿਸ ਵਿੱਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ। ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ 26 ਸੈਲਾਨੀਆਂ ਦੀ ਹੱਤਿਆ ਤੋਂ 2 ਦਿਨ ਮਗਰੋਂ ਪਾਕਿਸਤਾਨ ਸਰਕਾਰ ਦੇ ਅਧਿਕਾਰਤ ਐਕਸ ਖਾਤੇ ਨੂੰ ਭਾਰਤ ਵਿੱਚ ਬਲੌਕ ਕਰ ਦਿੱਤਾ ਗਿਆ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਨੂੰ ਭਾਰਤ ਵਿੱਚ ਪਾਕਿਸਤਾਨ ਸਰਕਾਰ ਦੇ ਅਧਿਕਾਰਤ ਖਾਤੇ ਨੂੰ ਬਲੌਕ ਕਰਨ ਦੀ ਬੇਨਤੀ ਕੀਤੀ ਸੀ। ਬੇਨਤੀ ਦੀ ਪਾਲਣਾ ਕਰਦੇ ਹੋਏ ਖਾਤਾ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਹੁਣ ਭਾਰਤ ਵਿੱਚ ਉਪਭੋਗਤਾਵਾਂ ਲਈ ਪਹੁੰਚਯੋਗ ਨਹੀਂ ਹੈ। ਪਹਿਲਗਾਮ ਘਟਨਾ ਤੇ ਬੁੜੈਲ ਜੇਲ੍ਹ ਵਿੱਚ ਨਜ਼ਰਬੰਦ ਭਾਈ ਪਰਮਜੀਤ ਸਿੰਘ ਭਿਓਰਾ ਦਾ ਵੀ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਵਿਰੁੱਧ ਕੀਤੀ ਜਾਂਦੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਬੀਤੇ 2 ਦਿਨ ਪਹਿਲਾਂ ਪਹਿਲਗਾਮ ਹਮਲੇ ਦੇ ਪੀੜਤ ਪਰਿਵਾਰਾਂ ਨਾਲ ਅਸੀਂ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਵਾਘਾ ਬਾਰਡਰ ਤਾਂ ਬੰਦ ਕਰ ਦਿੱਤਾ ਗਿਆ ਹੈ, ਪਰ ਗੁਜਰਾਤ ਅਤੇ ਹੋਰ ਸਰਹੱਦਾਂ ਨਾਲ ਲੱਗਦੇ ਪਾਕਿਸਤਾਨੀ ਬਾਰਡਰਾਂ ਨੂੰ ਬੰਦ ਕਿਉਂ ਨਹੀਂ ਕੀਤਾ ਗਿਆ। 1984 ਸਿੱਖ ਕਤਲੇਆਮ ਦੇ ਕੇਸ ਵਿੱਚ ਮੁੱਖ ਗਵਾਹ ਸੁਰਿੰਦਰ ਸਿੰਘ ਨੇ ਕਥਿਤ ਤੌਰ ਤੇ ਵਾਰ-ਵਾਰ ਧਮਕੀਆਂ ਮਿਲਣ ਤੋਂ ਬਾਅਦ ਆਪਣਾ ਬਿਆਨ ਬਦਲ ਲਿਆ ਹੈ। ਇਹ ਖੁਲਾਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਜੀਕੇ ਨੇ ਰਾਉਜ਼ ਐਵੇਨਿਊ ਕੋਰਟ ਵਿੱਚ ਆਪਣੀ ਗਵਾਹੀ ਦੌਰਾਨ ਕੀਤਾ। ਜੀਕੇ ਨੇ ਦੱਸਿਆ ਕਿ ਸੁਰਿੰਦਰ ਸਿੰਘ ਨੇ ਉਹਨਾਂ ਨੂੰ ਕਈ ਵਾਰ ਧਮਕੀਆਂ ਮਿਲਣ ਬਾਰੇ ਦੱਸਿਆ ਸੀ, ਜਿਸ ਕਾਰਨ ਉਹਨਾਂ ਦੇ ਬਿਆਨ ਵਿੱਚ ਗੜਬੜੀਆਂ ਰਹੀਆਂ। ਜੀਕੇ ਨੇ ਸੁਰਿੰਦਰ ਸਿੰਘ ਨੂੰ ਭਾਈਚਾਰੇ ਤੋਂ ਹਮਾਇਤ ਦਾ ਭਰੋਸਾ ਦਿੱਤਾ ਤੇ ਉਹਨਾਂ ਨੂੰ ਸੱਚ ਬੋਲਣ ਲਈ ਉਤਸ਼ਾਹਿਤ ਕੀਤਾ। ਪੁਲਬੰਗਸ਼ ਇਲਾਕੇ ਵਿੱਚ 1984 ਦੇ ਸਿੱਖ ਕਤਲੇਆਮ ਦੇ ਸਿਲਸਿਲੇ ਵਿੱਚ ਜੀਕੇ ਦਾ ਬਿਆਨ ਦਰਜ ਕੀਤਾ ਜਾ ਰਿਹਾ ਸੀ। ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਇਸ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਵਿਸ਼ੇਸ਼ ਜੱਜ ਜਤਿੰਦਰ ਸਿੰਘ ਨੇ ਸੀਬੀਆਈ ਦੇ ਵਕੀਲ ਅਮਿਤ ਜਿੰਦਲ ਰਾਹੀਂ ਮਨਜੀਤ ਸਿੰਘ ਜੀਕੇ ਦੇ ਬਿਆਨ ਦਰਜ ਕੀਤੇ। ਜੀਕੇ ਨੇ ਕਿਹਾ ਕਿ ਜਦੋਂ ਸੁਰਿੰਦਰ ਸਿੰਘ ਮੈਨੂੰ ਮਿਲਿਆ ਤੇ ਦੱਸਿਆ ਕਿ ਉਸ ਨੂੰ ਕਈ ਵਾਰ ਧਮਕੀਆਂ ਮਿਲੀਆਂ ਹਨ, ਜਿਸ ਕਾਰਨ ਉਸ ਨੇ ਵੱਖਰਾ ਬਿਆਨ ਦਿੱਤਾ ਹੈ। ਮੈਂ ਉਹਨਾਂ ਨੂੰ ਭਰੋਸਾ ਦਿੱਤਾ ਕਿ ਭਾਈਚਾਰਾ ਉਹਨਾਂ ਦੀ ਹਿਮਾਇਤ ਕਰ ਰਿਹਾ ਹੈ ਅਤੇ ਉਹਨਾਂ ਨੂੰ ਸੱਚ ਦੱਸਣਾ ਚਾਹੀਦਾ ਹੈ। ਇਸ ਮਗਰੋਂ ਉਹਨਾਂ ਸੀਬੀਆਈ ਨੂੰ ਮਾਮਲੇ ਵਿੱਚ ਮੁਲਜ਼ਮ ਜਗਦੀਸ਼ ਟਾਈਟਲਰ ਦੀ ਸ਼ਮੂਲੀਅਤ ਬਾਰੇ ਸੱਚ ਦੱਸਿਆ। ਸੀਨੀਅਰ ਐਡਵੋਕੇਟ ਐਚ.ਐਸ. ਫੁਲਕਾ ਨੇ ਭਰੋਸਾ ਜ਼ਾਹਰ ਕੀਤਾ ਕਿ ਕਾਂਗਰਸੀ ਆਗੂ जगदीश टाइटलर ਨੂੰ ਦੋਸ਼ੀ ठहराया जाएगा। आज जगदीश टाइटलर के खिलाफ जो 3 सिखों के कत्ल का केस 1984 के सिख कत्लेआम में जो मॉब को जगदीश टाइटलर लीड कर रहा था, वहां पुलबंगश गुरुद्वारे में 3 सिखों का कत्ल हुआ था। वो केस आज कोर्ट में लगा हुआ था। मनजीत सिंह जीके जो दिल्ली गुरुद्वारा प्रबंधक कमेटी के वो पहले प्रधान रहे हैं, उनका आज बयान था और उन्होंने सीबीआई को एक स्ट्रिंग ऑपरेशन भेजा था, जिस स्ट्रिंग ऑपरेशन में जगदीश टाइटलर ने ये माना है कि मैंने 100 सिखों को मारा है और मैंने मेरी बहुत पावरफुल पावर है, मुझे कोई कुछ नहीं कर सकता, मैं दिल्ली का मुख्यमंत्री बनने वाला हूँ। ये 2012 का ये जो स्ट्रिंग ऑपरेशन है और मैंने हाई कोर्ट के कई जजेस भी लगवाए हैं, मुझे कोई कुछ नहीं कह सकता। वो स्ट्रिंग ऑपरेशन मनजीत सिंह जीके जी को 2018 में इनके पास आया तो इन्होंने सीबीआई को भेजा। आज वो सीडी कोर्ट में चलाई गई और उस सीडी में साफ ये दिख रहा है कि जगदीश टाइटलर कह रहा है कि मैंने 100 सिखों को मारा, मगर मेरा कोई कुछ बिगाड़ नहीं सकता, मुझे कुछ नहीं हो सकता। ये और ये मनजीत सिंह जीके जी ने आज ये कोर्ट में आइडेंटिफाई किया कि यही सीडी थी जो मैंने सीबीआई को भेजी। इससे पहले सीएफएसएल के जो एक्सपर्ट का बयान हो चुका है, जिसने कहा कि ये सीडी है बिल्कुल सही है
और इसको टेम्पर नहीं किया गया। इसमें CFSL के एक्सपर्ट का ये भी बयान हो चुका है कि ये जो वॉइस सैंपल है ये हमने कंपेयर किया, ये वॉइस भी टाइटल की वॉइस है। और अब मनजीत सिंह जीके जी का क्रॉस चल रहा है। इन्होंने अपना बयान दिया और उसके बाद जगदीश टाइटल के वकील इनको क्रॉस कर रहे हैं और ये कोशिश कर रहे हैं ये कहने की कि ये जो स्ट्रिंग ऑपरेशन है ये टाइटल का नहीं है। मगर ये आज मनजीत सिंह जीके जी का बहुत अच्छा बयान हुआ कोर्ट में और इन्हें सब बातें साफ साफ कही और हमें पूरी उम्मीद है इस स्टेटमेंट के बाद केस में और बहुत बल मिलेगा और बड़ी जल्द सज्जन कुमार की तरह जगदीश टाइटल भी जेल की सलाखों में होगा। सर क्रॉस क्वेश्चन जो है वो कंप्लीट हो चुके हैं या नहीं, अभी क्रॉस बाकी है। 29 अप्रैल को जो बाकी क्रॉस रहता है वो 29 अप्रैल की डेट है, तब होगा। तो सर उस दिन कंक्लूड हो जाएगा या अगली उसके बाद भी उम्मीद आगे? हम आज जज साहब ने यही कहा है जगदीश टाइटल के वकील को कि 29 अप्रैल को इसको खत्म